ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 1 ਜੂਨ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਸ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 184। ਹੁਣ ਚੱਲਦੇ ਹਾਂ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖੀਏ ਔਰ ਉਹ ਇਹ ਖਬਰ ਹੈ ਕਿ ਵਜ਼ੀਰ ਆਲਾ ਪੰਜਾਬ ਦੇ ਕੰਪਲੇਂਟ ਸੈੱਲ ਦੀ ਜਾਲੀ ਚੇਅਰਪਰਸਨ ਬਣ ਕੇ ਪ੍ਰੋਟੋਕੋਲ ਡਿਮਾਂਡ ਕਰਨ ਵਾਲੀ ਪਾਕਿਸਤਾਨ ਪੀਪਲਸ ਪਾਰਟੀ ਦੀ ਰਹਿਨੁਮਾ ਮਹਿਨਾਜ਼ ਸਈਦ ਸਾਹਿਬਾ ਦੇ ਖਿਲਾਫ ਜੇਲਮ ਦੇ ਵਿੱਚ ਮੁਕੱਦਮਾ ਦਰਜ। ਗੱਡੀ 'ਚੋਂ ਸ਼ਰਾਬ ਵੀ ਬਰਾਮਦ। ਸਬ ਇੰਸਪੈਕਟਰ ਅੱਲਾ ਦਿੱਤਾ ਚੌਧਰੀ ਜਿਹੜਾ ਉਹ ਰਿਪੋਰਟ ਕਰਦਾ ਹੈ ਤੇ ਅੱਲਾ ਦਿੱਤਾ ਚੌਧਰੀ ਸਾਹਿਬ ਨੇ ਜਿਹੜੀ FIR ਰਿਲੀਜ਼ ਕਰਵਾਈ ਹੈ, ਆਪਣੀ ਦਰਜ ਕਰਵਾਈ ਹੈ ਔਰ ਉਸ ਤੋਂ ਬਾਅਦ ਜ਼ਾਹਿਰ ਰਿਲੀਜ਼ ਵੀ ਹੋਈ ਹੈ। ਉਹ ਤੁਸੀਂ ਪੜ੍ਹੋਗੇ ਤੇ ਬਸ ਪਤਾ ਨਹੀਂ ਤੁਹਾਡਾ ਹਾਸਾ ਨਿਕਲੇਗਾ ਜਾਂ ਕੀ ਹੋਏਗਾ। ਤੁਹਾਡੇ ਸਾਹਮਣੇ ਉਹ ਪੜ੍ਹ ਕੇ ਰੱਖਣੀ ਬੜੀ ਜ਼ਰੂਰੀ ਹੈ ਕਿਉਂਕਿ ਸਬ ਇੰਸਪੈਕਟਰ ਅੱਲਾ ਦਿੱਤਾ ਚੌਧਰੀ ਜਿਹੜਾ ਹੈ ਉਹਨੇ ਮੇਰਾ ਖਿਆਲ ਕਮਾਲ ਹੀ ਕਰ ਦਿੱਤੀ ਹੈ। ਉਹ ਸ਼ੈਮਾਂ ਪਾ ਦਿੱਤੀਆਂ ਨੇ, ਉਹਨੇ ਤਫਸੀਲ ਇੰਨੀ ਕੁ ਦੱਸ ਛੱਡੀ ਹੈ ਕਿ ਤਬਾਹੀ ਕਰ ਛੱਡੀ ਹੈ। ਜ਼ਰਾ ਸੁਣਨਾ FIR ਦੀ ਜ਼ਰਾ ਜ਼ੁਬਾਨ ਜਿਹੜੀ ਨਾ ਥੋੜ੍ਹੀ ਮੁਸ਼ਕਿਲ ਹੁੰਦੀ ਹੈ, ਲੋਕਾਂ ਨੂੰ ਪਤਾ ਹੈ, ਅਤੇ ਉਹਦੇ ਵਿੱਚ ਕੋਈ ਗੱਲ ਸਮਝ ਨਾ ਆਵੇ ਤਾਂ ਮਾਜ਼ਰਤ। ਔਰ ਮੈਂ ਰੀਅਲ ਟਾਈਮ ਦੇ ਵਿੱਚ ਉਰਦੂ ਤੋਂ ਪੰਜਾਬੀ 'ਚ ਟਰਾਂਸਲੇਸ਼ਨ ਵੀ ਕਰ ਰਿਹਾ ਹੋਵਾਂਗਾ ਅਤੇ ਉਹਦੇ 'ਚ ਵੀ ਕੋਈ ਗਲਤੀ ਲੱਗ ਜਾਏ ਤਾਂ ਮਾਜ਼ਰਤ। ਉਹ ਕਹਿੰਦੇ ਨੇ ਕਿ ਜੀ ਅਸੀਂ ਫਲਾਨੀ ਜਗ੍ਹਾ ਦੇ ਉੱਤੇ ਨਾਕਾ ਲਾ ਕੇ ਖਲੋਤੇ ਸਾਂ, ਕੈਂਟ ਚੌਕ ਦੇ ਵਿੱਚ ਮੌਜੂਦ ਸਾਂ। ਬਵਕਤ 5 ਵਜੇ ਸ਼ਾਮ ਇੱਕ ਗੱਡੀ ਨੰਬਰ BHA 85, ਇਹ ਹੁਣ ਪਤਾ ਨਹੀਂ BHA ਬਾਵਲਪੁਰ ਹੈ ਜਾਂ ਕਿੱਥੋਂ ਦਾ ਨੰਬਰ ਹੈ, ਬਹਰਲ BHA 85 ਬਰੰਗ ਲਿਖਦੇ ਨੇ। ਜਦੋਂ ਲਿਖਣਾ ਹੋਵੇ ਨਾ ਇਹ ਰੰਗ ਸੀ ਉਹਦਾ ਤੇ ਉਹਨੂੰ ਬਰੰਗ ਲਿਖ ਦਿੰਦੇ ਨੇ ਕਿ ਬਰੰਗੀ, ਕਿ ਇਹ ਬਰੰਗ ਸੀ। ਅੱਛਾ, ਬਰੰਗ ਸਿਆਹ ਅਜ਼ ਕਿਸਮ, ਕਿ ਉਹਦੀ ਕਿਸਮ ਇਹ ਸੀ ਅਜ਼ ਕਿਸਮ ਹੈਵਲ, ਲਾਹੌਰ ਵਾਲੇ ਪਾਸਿਓਂ ਆ ਰਹੀ ਸੀ ਅਤੇ ਇਸਲਾਮਾਬਾਦ ਵਾਲੇ ਪਾਸੇ ਨੂੰ ਜਾ ਰਹੀ ਸੀ ਅਤੇ ਉਹਨੂੰ ਰੋਕਿਆ ਗਿਆ। ਉਸ ਗੱਡੀ ਨੂੰ ਜਿਹੜੀ ਚਲਾਉਣ ਵਾਲੀ ਖਾਤੂਨ ਸੀ ਉਹਨੇ ਆਪਣਾ ਤਾਰਫ ਬਤੌਰ ਚੇਅਰਪਰਸਨ ਵਜ਼ੀਰ ਆਲਾ ਸ਼ਿਕਾਇਤ ਸੈੱਲ ਪੰਜਾਬ ਕਰਾਉਂਦੇ ਹੋਏ ਧਮਕੀ ਅਮੇਜ਼ ਲਹਿਜੇ 'ਚ ਦਰਿਆਫਤ ਕੀਤਾ ਔਰ ਇਹ ਕਿਹਾ ਵੀ ਮੈਨੂੰ ਹਿਫਾਜ਼ਤੀ ਪ੍ਰੋਟੋਕੋਲ ਕਿਉਂ ਨਹੀਂ ਦਿੱਤਾ ਹੋਏ ਤੁਸੀਂ। ਉਹਨੇ, ਉਸ ਖਾਤੂਨ ਨੇ ਅੱਲਾ ਦਿੱਤਾ ਚੌਧਰੀ ਨੂੰ ਆਖਿਆ ਵੀ ਤੂੰ ਇੱਥੇ ਖਲੋਤਾ, ਅੱਲਾ ਦਿੱਤਿਆ, ਤੂੰ ਤੇ ਮੈਨੂੰ ਸਲੂਟ ਮਾਰਨੇ ਸਨ ਤੇ ਮੇਰੀ ਗੱਡੀ ਦੇ ਅੱਗੇ ਦੌੜਨਾ ਭੱਜਣਾ ਸੀ, ਤੇ ਇਹ ਕੀ ਕੀਤਾ ਤੂੰ। ਅੱਛਾ ਜੀ, ਅੱਗੇ ਅੱਲਾ ਦਿੱਤਾ ਚੌਧਰੀ ਕਹਿੰਦੇ ਨੇ ਕਿ ਇਸੇ ਦੌਰਾਨ ਕਰੀਬ ਤੋਂ ਗੁਜ਼ਰਨ ਵਾਲੀ ਇੱਕ ਸੁਰਖ ਰੰਗ ਦੀ ਕਾਰ ਦੀ ਤਰਫ ਇਸ਼ਾਰਾ ਕਰਦਿਆਂ ਹੋਇਆਂ ਮੁਹਤਰਮਾ ਨੇ ਕਿਹਾ ਵੀ ਫੌਰਨ ਇਹਦੇ ਪਿੱਛੇ ਜਾਓ, ਤੈਨੂੰ ਫੜੋ। ਉਹਨਾਂ ਕਿਹਾ ਜਦੋਂ ਉਹਨਾਂ ਨੇ ਸਾਨੂੰ ਇਹ ਹੁਕਮ ਦਿੱਤਾ ਨਾ ਤਾਂ ਸਾਨੂੰ ਸ਼ੱਕ ਗੁਜ਼ਰਿਆ ਵੀ ਇਹ ਖਾਤੂਨ ਕੌਣ ਹੈ, ਕਿਉਂ ਸਾਨੂੰ ਇਸ ਤਰ੍ਹਾਂ ਦੇ ਹੁਕਮ ਦੇ ਰਹੀ ਹੈ। ਉਹਨਾਂ ਨੇ ਕਿਹਾ ਮਜ਼ਕੂਰਾ ਨੂੰ ਕੋਈ ਜਦੋਂ ਉਹਨਾਂ ਕੋਲ ਉਹਨਾਂ ਦੀ ਪਛਾਣ ਪੁੱਛੀ ਕਿ ਤੁਸੀਂ ਹੈ ਕੌਣ ਹੋ, ਜ਼ਰਾ ਕੋਈ ਤਾਰਫ ਕਰਾਓ। ਮੇਰਾ ਮਤਲਬ ਅਗਰ ਚੀਫ ਮਿਨਿਸਟਰ ਕੰਪਲੇਂਟ ਸੈੱਲ ਦੀ ਤੁਸੀਂ ਰੂਏ ਰਵਾਂ ਹੋ, ਇੰਚਾਰਜ ਹੋ, ਤਾਂ ਕੋਈ ਕਾਰਡ ਸ਼ਾਰਡ ਕੋਈ ID, ਤੇ ਉਹਨਾਂ ਕਿਹਾ ਉਹਨਾਂ ਦੇ ਕੋਲ ਕੋਈ ਸ਼ੈ ਨਹੀਂ ਸੀ। ਅਤੇ ਜਿਸ ਵੇਲੇ ਉਹਨਾਂ ਦੀ ਅਸੀਂ ਪੁੱਛ ਪ੍ਰਤੀਤ ਕੀਤੀ, ਉਹਨਾਂ ਦੀ ਮਜ਼ੀਦ ਪੜਤਾਲ ਹੁੰਦੀ ਹੈ ਕਿ ਉਹਦੀ ਇਨਵੈਸਟੀਗੇਸ਼ਨ ਮਜ਼ੀਦ ਪੜਤਾਲ ਕੀਤੀ, ਅਤੇ ਕੋਈ ਤਸੱਲੀ ਬਖਸ਼ ਜਵਾਬ ਤੋਂ ਬਾਅਦ ਜਿਸ ਵੇਲੇ ਉਹਨਾਂ ਦੇ ਅਸੀਂ ਡਾਕੂਮੈਂਟ ਵਗੈਰਾ ਦੀ ਪੜਤਾਲ ਕੀਤੀ ਤਾਂ ਪਤਾ ਚੱਲਿਆ ਵੀ ਖਾਤੂਨ ਦਾ ਨਾਂ ਮਹਿਨਾਜ਼ ਸਈਦ, ਜ਼ੌਜਾ ਸਈਦੁਰ ਰਹਿਮਾਨ ਦੁਰਾਨੀ, ਸਾਕਨ ਮਕਾਨ ਨੰਬਰ 409, ਗਲੀ ਨੰਬਰ 39, ਸੈਕਟਰ F11-3 ਇਸਲਾਮਾਬਾਦ, ਜਿਸ ਨੂੰ ਵਜ਼ੀਰੀਆ ਲੇਡੀ ਕਾਂਸਟੇਬਲ, ਹੁਣ ਪੁਲਿਸ ਵੀ ਤੇਜ਼ ਹੋ ਗਈ, ਉਹਨਾਂ ਨੂੰ ਪਤਾ ਕੱਲ੍ਹ ਅਦਾਲਤ 'ਚ ਹੋਣਾ ਕਿ ਮਰਦ ਪੁਲਿਸ ਵਾਲੇ ਨੇ ਕਿਸ ਤਰ੍ਹਾਂ ਹੈਂਡਲ ਕੀਤਾ, ਜਿਸ ਨੂੰ ਵਜ਼ੀਰੀਆ ਲੇਡੀ ਕਾਂਸਟੇਬਲ ਤੂਬਾ ਹਮੀਦ, ਹੁਣ ਪਤਾ ਨਹੀਂ ਤੂਬਾ ਹਮੀਦ ਸਾਹਿਬਾ ਉੱਥੇ ਸਣ ਕਿ ਨਹੀਂ, ਬਹਰਲ ਉਹਨਾਂ ਲਿਖਿਆ ਕਿ ਤੂਬਾ, ਅੱਲਾ ਦਿੱਤਾ ਸਾਹਿਬ ਨੇ ਲਿਖਿਆ ਕਿ ਤੂਬਾ ਹਮੀਦ ਜਿਹੜੀ ਹੈ ਨਾ, ਉਹਨਾਂ ਨੇ LC 971 ਗੱਡੀ ਦੇ ਵਿੱਚੋਂ ਥੱਲੇ ਉਤਰਨੇ ਨੂੰ ਕਿਹਾ। ਜਿਹੜੀ ਖਾਤੂਨ ਸਨ ਉਹਨਾਂ ਨੇ ਬਦਤਮੀਜ਼ੀ ਸ਼ੁਰੂ ਕਰ ਦਿੱਤੀ, ਗੁਲਗੁਪਾੜਾ ਸ਼ੁਰੂ ਕਰ ਦਿੱਤਾ, ਅਤੇ ਉਹਨਾਂ ਦੇ ਮੂੰਹ 'ਚੋਂ ਅੱਲਾ ਦਿੱਤਾ ਆਂਦਾ ਵੀ ਸ਼ਰਾਬ ਦੇ ਭਬੱਕੇ ਆ ਰਹੇ ਸਨ, ਮਤਲਬ ਸ਼ਰਾਬ ਦੀ ਬਦਬੂ ਆ ਰਹੀ ਸੀ, ਭਬੱਕੇ ਆ ਰਹੇ ਸਨ। ਵਜ਼ੀਰੀਆ ਲੇਡੀ ਕਾਂਸਟੇਬਲ ਤੂਬਾ ਹਮੀਦ ਸਾਹਿਬਾ ਨੇ LC 971 ਦੀ ਤਲਾਸ਼ੀ ਲਈ ਅਤੇ ਪਤਾ ਲੱਗਾ ਕਿ ਖਾਤੂਨ ਦੇ ਦਾਏਂ ਹੱਥ, ਸੱਜੇ ਹੱਥ 'ਚ, ਖੱਬੇ 'ਚ ਨਹੀਂ, ਸੱਜੇ ਹੱਥ ਦੇ ਵਿੱਚ ਖਾਤੂਨ ਨੇ ਵਲੈਤੀ ਸ਼ਰਾਬ ਦੀ ਬੋਤਲ ਫੜੀ ਸੀ। ਉੱਠ ਹੋਏ, ਮੇਰਾ ਮਤਲਬ ਖੱਬੇ 'ਚ ਨਹੀਂ, ਸੱਜੇ ਹੱਥ ਨਾਲ ਜਿਹੜਾ ਉਹ ਚੁਸਕੀਆਂ ਲਾ ਰਹੇ ਸਨ, ਉਹ ਵੀ ਵਲੈਤੀ ਸ਼ਰਾਬ, ਠੀਕ ਹੈ। ਜਦੋਂ ਕਿ ਬਾਏਂ ਹੱਥ ਦੇ ਵਿੱਚ ਸਿਆਹ ਰੰਗ ਦਾ ਹੈਂਡਬੈਗ ਮੌਜੂਦ ਸੀ, ਜਿਸ ਦੀ ਪੜਤਾਲ ਕਰਨ ਤੋਂ ਬਾਅਦ ਇੱਕ ਅਦਦ ਮੋਬਾਈਲ ਫੋਨ ਅਜ਼ ਕਿਸਮ iPhone Pro Max 11, ਇਹ ਤਾਂ ਬੜਾ ਪੁਰਾਣਾ ਫੋਨ ਹੈ, ਹੁਣ ਮੈਨੂੰ ਲੱਗਦਾ ਵੀ ਹਾਲਾਤ ਮਾੜੇ ਨੇ, ਜਿਹਨੂੰ ਵੀ ਫੜਿਆ ਅੱਲਾ ਦਿੱਤਾ ਸਾਹਿਬ ਨੇ, ਹਾਲਾਤ ਮਾਲੀ ਤੌਰ 'ਤੇ ਦਾ ਮਤਲਬ ਕਿ ਮਾੜੇ ਨੇ। iPhone Pro Max 11 ਬਰੰਗ ਸਿਆਹ ਮਟੈਲਿਕ, ਅੱਲਾ ਦਿੱਤੇ ਨੂੰ ਇਹ ਵੀ ਪਤਾ ਵੀ ਮਟੈਲਿਕ ਸਿਆਹ ਕਿਹੜਾ ਹੁੰਦਾ ਹੈ। ਬਰੰਗ ਸਿਆਹ ਮਤਲਬ ਉਹਦਾ ਰੰਗ ਜਿਹੜਾ ਸੀ ਉਹ ਸਿਆਹ ਮਟੈਲਿਕ,
ਇੱਕ ਅਦਦ ਮੋਬਾਈਲ ਫੋਨ ਬਰੰਗ ਸਿਲਵਰ, ਅੱਛਾ ਇੱਕ ਹੋਰ ਮੋਬਾਈਲ ਫੋਨ ਵੀ ਸੀ, ਮੋਬਾਈਲ ਹੀ ਕਹਿ ਦਿਓ ਇਹਨੂੰ ਹੈ, ਅੱਜ ਕਿਸਮ ਆਈਫੋਨ ਪ੍ਰੋ ਮੈਕਸ 15, ਇਹ ਜ਼ਰਾ ਥੋੜ੍ਹਾ ਜਿਹਾ ਹੈ ਤੇ ਪੁਰਾਣਾ ਲੇਕਿਨ ਐਡਾ ਪੁਰਾਣਾ ਨਹੀਂ, ਇਹ ਹੁਣ ਨਵੇਂ ਫੋਨਾਂ ਦੇ ਵਿੱਚ ਆ ਗਿਆ। ਇੱਕ ਡੱਬੀ ਸਿਗਰਟ ਅੱਜ ਕਿਸਮ ਮਿਲਾਨੋ, ਇਹ ਮੈਨੂੰ ਨਹੀਂ ਪਤਾ, ਮੈਂ ਸਿਗਰਟ ਪੀਂਦਾ ਨਹੀਂ ਕਿ ਬਈ ਮਿਲਾਨੋ ਕਿਹੜੀ ਸਿਗਰਟ ਹੈ, ਪਰ ਉਹਨਾਂ ਨੇ ਕਿਹਾ ਜੀ ਇੱਕ ਅਦਦ ਸਿਗਰਟ ਅੱਜ ਕਿਸਮ ਮਿਲਾਨੋ। ਬਰੰਗ ਸਿਲਵਰ, ਇੱਕ ਅਦਦ ਚੈੱਕਬੁੱਕ UBL ਬੈਂਕ, 2 ਅਦਦ ਅੰਗੂਠੀਆਂ ਜ਼ਨਾਨਾ ਬਰੰਗ ਗੋਲਡਨ, ਇੱਕ ਜੋੜੀ ਟਾਪਸ ਬਰੰਗ ਗੋਲਡਨ, ਨਕਦੀ 69,100 ਰੁਪਈਆ। जुमला अशिया बतफसील ब मुताबक फर्द बरामद होए। बरामद अशिया जिहड़ियां ने हैंडबैग गड्डी छड्डी माल मतरूका जिहड़ा सी वो सारा इकट्ठा करके असी पुलिस ने जब्त कर लिया तो उन्होंने सील कर दिता। तो बोतल दे विचों 6 औंस शराब, बोतल चों 6 औंस शराब जिहड़ी है वो जनाब नमूने आस्ते हासिल की गई तो वो तजिया करने आस्ते लैबार्टरी नूं भेज दित्ती 2 अलग पार्सलों के विच। ते बाकी सारा कुछ जिहड़ा वो सील करके शराब की बोतल भी बाकी अलग सील करके तो पुलिस की तहवील च देती है। तो इन्हां नूं जनाब इस दौरान उन्होंने हाथापाई भी की है महनाज सईद साहबा ने पुलिस वालियां दे नाल। यह जनाब केस जो होर भी बड़ी लंबी अल्लाह दित्ते ने पूरा जनाब नक्शा खिंचिया भी कित्थे रोकिया किंज रोकिया, पूरी लंबी तफसील है। नाल कौन फ्रंट सीट पर बैठा सी, शराब नोशी हो रही सी, सिगरट नोशी हो रही सी, गालां कढ़ रहे सन, मतलब कि एक घमसान का तुसीं वो दुरिंदर फिल्म वेखी ने जो वो घमसान चलता वो अल्लाह दित्ते ने पाता है। अल्लाह दित्ते चौधरी वैसे होना चाहिए फिल्मां दा स्क्रिप्ट राइटर। अच्छा लेकिन एक गल है इत्थे एक गल मननी पैगी, तुहानूं मैं पहले दिन तो कहा भी रिपोर्टिंग वही हुंदी है कि जिहड़ी तुसीं सावी करो, तोलो सावां, भावें अपना होवे सामने तो भावें कोई पराया होवे, तोलो सावां। सावी गल अगर तोलो सावें दा मतलब सावा हुंदा बराबर, मतलब जदों तुसीं तोलना है तकड़ी दे विच जदों तराजू च तुसीं तोलना है तो वो सावां तोलो, उहदे च डंडी ना मारो। ਇਹ 20 लाख तो की डंडी मार सकते हो जे एक पासे का सच पूरा ना रखो। हुण अल्लाह दित्ता साहब ने यह जी FIR लिखी है ना, ये ड्रामा ही तश्कील भी हो सकती है, लेकिन जिन्ने क रुपये मीन 69,100 होर पुलिस वाला होंदा उन्हें 69,000 निकले होंदे, उन्हें कहना सी 39,000 निकले। अगर बंदे ने वाकई शराब पीती उन्होंने सवेरे कित्थों चेते होना भी मेरे किन्ने पैसे सन, उन्हें कितने डिग डुग गए उन्होंने 39,000 ही होना। ये जिस तरह अल्लाह दित्ता जी ने पैसे लिखे ने, अंगूठियाँ टॉप्स, जिड्डी डिटेल नाल वो सारा जिहड़ा माल उत्थों बरामद होया उहदी जिन्नी तफसील लिखी है, उत्थों कम अज़ कम ये लगता है भी अल्लाह दित्ता विचों अपना डोका नहीं लाउणा चाहुंदा, अपना कोई माल मुकदमा इहदे चों लैके चोरी नहीं करना चाहुंदा। पूरा माल जिहड़ा FIR च लिख दिता है ना, कल नूं अदालत जाके सपुरदारी होनी है। ਜਿਹੜੇ ਮੁਲਜ਼ਮ ਨੇ ਉਹਨਾਂ ਨੇ ਜਾ ਕੇ ਉਹਨਾਂ ਦੇ ਵਕੀਲ ਨੇ ਕਹਿਣਾ ਸਾਡੀਆਂ ਚੀਜ਼ਾਂ ਨੇ ਸਾਨੂੰ ਵਾਪਸ ਕਰ ਦਿਓ, ਅਦਾਲਤ ਨੇ ਉਹਨਾਂ ਨੂੰ ਵਾਪਸ ਕਰ ਦੇਣੀ ਹੈ, ਸਜ਼ਾ ਵੀ ਹੋ ਜਾਏ ਫਿਰ ਵੀ ਇਹ ਸਾਰਾ ਮਾਲ ਮੁਜਰਮਾਨ ਦਾ ਹੀ, ਕਿਉਂਕਿ ਸਜ਼ਾ ਤੋਂ ਬਾਅਦ ਮੁਲਜ਼ਮ ਤੋਂ ਮੁਜਰਮ ਬਣ ਜਾਂਦੇ ਨੇ, ਮੁਜਰਮਾਨ ਦਾ ਹੀ ਰਹਿੰਦਾ ਹੈ ਤੇ ਉਹਨਾਂ ਨੂੰ ਵਾਪਸ ਮਿਲਦਾ ਹੈ। ਹੁਣ ਅੱਲਾਹ ਦਿੱਤਾ ਜੀ ਨੇ ਸਾਰਾ ਕੁਛ ਇਹਦੇ ਵਿੱਚ ਪਾ ਦਿੱਤਾ ਹੈ ਤੇ ਇੱਥੋਂ ਇਹ ਪਤਾ ਲੱਗਦਾ ਹੈ ਕਿ ਮਾਮਲਾ। ਅੱਛਾ ਹੁਣ ਇਹ ਤੁਸੀਂ ਕਹੋਗੇ ਵੀ ਇਹ ਖਬਰ ਦਾ ਤੁਹਾਡਾ ਦੇਣ ਦਾ ਕੀ ਤੁੱਕ ਹੈ ਗਿੱਲ ਸਾਹਿਬ, ਦੱਸਣੇ ਤੁਹਾਨੂੰ। ਇਹ ਖਬਰ ਆਈ ਤੇ ਉਸ ਤੋਂ ਬਾਅਦ ਜਨਾਬ ਵਜ਼ੀਰ ਆਲਾ ਆਫਿਸ ਨੇ एक तो ज़्यादा बार इत्ते प्रैस रिलीज़ जारी की कि ये PTI तो इन्हां दा ताल्लुक है। हुण साफी जिहड़े ने उन्हां दीयां तस्वीरां शेयर कर रहे हैं सोशल मीडिया ते कि इन्हां दा पीपल्स पार्टी नाल ताल्लुक है। मतलब हर शै अजकल PTI ते पा दिओ, जिहड़ी नहीं पैंदी वो भी PTI ते पा दिओ। ਇਹ ਜਿਹੜਾ ਨਾਰਥ ਕੋਰੀਆ ਵਾਲਾ ਮਿਜ਼ਾਈਲ ਚਲਾਉਂਦਾ ਹੈ ਨਾ, ਆਏ ਦਿਨ ਧਮਕੀਆਂ ਲਾਉਂਦਾ ਹੈ, ਉਹ ਵੀ ਮੇਰਾ ਖਿਆਲ ਕਿਸੇ ਵੇਲੇ PTI ਤੇ ਪਾ ਦਿਓ। ਮੈਂ ਕਿਹਾ ਤਬਾਹੀਆਂ ਕਰ ਦਿੱਤੀਆਂ ਜੇ, ਇਹੀ ਕਹਿ ਸਕਦਾ ਤੁਹਾਨੂੰ ਹੁਣ ਮੈਂ ਕਿ PTI ਨੂੰ ਵਿਚਾਰੀ ਨੂੰ ਛੱਡਣਾ ਨਾ, ਜਿਹੜੀ ਸ਼ਾਇਦ ਤੁਹਾਡੇ ਕੋਲੋਂ ਪੈਂਦੀ ਉਹ PTI ਤੇ ਪਾ ਦਿਓ। ਇਸ ਵਜ੍ਹਾ ਤੋਂ ਤੁਹਾਡੇ ਸਾਹਮਣੇ ਰੱਖਿਆ ਵੀ ਇਹ ਸਭ ਕੁਝ ਕੀ ਹੋ ਰਿਹਾ। ਅਗਲੀ ਖਬਰ ਲੈ ਲਓ। ਚੀਨੀ ਬਣਾਉਣ ਵਾਲੇ ਕਹਿੰਦੇ ਨੇ ਵੀ ਚੀਨੀ ਦਾ ਸੀਜ਼ਨ ਬੰਦ ਹੋ ਗਿਆ, ਕ੍ਰਸ਼ਿੰਗ ਸੀਜ਼ਨ ਪੂਰਾ ਹੋ ਗਿਆ, ਚੀਨੀ ਅਸੀਂ ਬਣਾ ਲਈ। ਜਾਇਜ਼ਾ ਜਿਸ ਵੇਲੇ ਚੀਨੀ ਦਾ ਲਿਆ ਹੈ ਤੇ 7 ਲੱਖ ਮੈਟਰਿਕ ਟਨ ਚੀਨੀ ਜ਼ਰੂਰਤ ਤੋਂ ਜ਼ਿਆਦਾ ਪੈਦਾ ਹੋ ਗਈ ਤੇ ਸਾਨੂੰ ਹੁਣ ਇਜਾਜ਼ਤ ਦਿਓ ਵੀ ਅਸੀਂ ਬਾਹਰ ਘੱਲ ਦਈਏ ਇਸ ਚੀਨੀ ਨੂੰ। ਅੱਛਾ ਇਹ ਮਾਸ਼ਾਅੱਲਾ ਚੀਨੀ ਵਾਲੇ ਜਿਹੜੇ ਨੇ ਹਰ ਸਾਲ ਇਹੋ ਜਿਹੀ 2 ਨੰਬਰੀ, ਹਰ ਸਾਲ ਕੋਈ ਮੈਨੂੰ ਸਾਲ ਪਿਛਲੇ ਕਈ ਸਾਲਾਂ ਤੋਂ ਨਜ਼ਰ ਨਹੀਂ ਆਇਆ ਜਦੋਂ ਚੀਨੀ ਵਾਫਰ ਨਾ ਪੈਦਾ ਹੋਈ ਹੋਵੇ ਤੇ ਸਾਨੂੰ ਐਕਸਪੋਰਟ ਦੀ ਇਜਾਜ਼ਤ ਨਾ ਦੇ ਦਿਓ। ਫਿਰ ਐਕਸਪੋਰਟ ਕਰਨੀ ਹੈ ਤੇ ਗਵਰਨਮੈਂਟ ਕੋਲ ਪੈਸੇ ਲੈਣੇ ਨੇ ਐਕਸਪੋਰਟ ਕਰਨ ਦੇ ਕਿ ਬਾਹਰ ਚੀਨੀ ਸਸਤੀ ਸੀ, ਸਾਨੂੰ ਇੱਥੋਂ ਚੀਨੀ ਜਿਹੜੀ ਉਹ 'ਚ ਘਾਟਾ ਪਿਆ ਤੇ ਉਹ ਸਾਨੂੰ ਪੈਸੇ ਦਿਓ, ਉਹ ਵੀ ਲੈਣੇ ਨੇ। ਤੇ ਫਿਰ ਨਾਲ ਹੀ ਚੀਨੀ ਮਹਿੰਗੀ ਵੀ ਹੋ ਜਾਣੀ ਹੈ ਤੇ ਫਿਰ ਇੰਪੋਰਟ ਕਰਨੀ ਹੈ ਬਾਹਰੋਂ ਤੇ ਗਰੀਬ ਨੂੰ ਫਿਰ ਮਾਰ ਦੇਣਾ। ਹੁਣ ਸਵਾਲ ਮੈਨੂੰ ਇੱਕ ਇਕਨੋਮਿਕਸ ਦਾ ਬੇਸਿਕ ਅਸੂਲ ਹੈ, ਡਿਮਾਂਡ ਐਂਡ ਸਪਲਾਈ। ਸਪਲਾਈ ਬਹੁਤੀ ਹੋਵੇ, ਡਿਮਾਂਡ ਓਨੀ ਹੋਵੇ, ਸਪਲਾਈ ਵੱਧ ਜਾਏ ਤੇ ਕੀਮਤ ਥੱਲੇ ਆ ਜਾਂਦੀ ਹੈ। ਡਿਮਾਂਡ ਬਹੁਤੀ ਹੋਵੇ, ਸਪਲਾਈ ਘੱਟ ਹੋਵੇ ਤੇ ਕੀਮਤ ਉੱਤੇ ਚਲੀ ਜਾਂਦੀ। ਬੱਚੇ ਛੋਟੇ ਨੂੰ ਵੀ ਪਤਾ ਹੈ।
ਅਗਰ 7 ਲੱਖ ਮੈਟ੍ਰਿਕ ਟਨ ਚੀਨੀ ਜ਼ਿਆਦਾ ਬਣ ਗਈ ਹੈ ਤੇ ਕੀਮਤ ਕਿਉਂ ਨਹੀਂ ਥੱਲੇ ਆਉਣ ਡਈ? ਇਹ ਕਿਹੜੀ ਤੁਹਾਡੀ ਅਨੋਖੀ ਅਲੋਕਾਰ ਇਕਨੋਮਿਕਸ ਹੈ ਜਿਹੜੀ ਸਾਨੂੰ ਸਮਝ ਨਹੀਂ ਆ ਰਹੀ? ਇਹ ਹੁਣ ਇਸ ਵੇਲੇ ਕਿਉਂਕਿ ਚੀਨੀ ਦੀਆਂ ਮਿੱਲਾਂ ਇਹਨਾਂ ਸਾਰਿਆਂ ਦੀਆਂ ਆਪਣੀਆਂ ਨੇ, ਇਹ ਫੇਰ ਬੇਵਕੂਫ ਬਣਾ ਰਹੇ ਨੇ ਕੌਮ ਨੂੰ। ਚੀਨੀ ਹੁਣ ਜਿਹੜੀ ਹੈ ਇਹਨਾਂ ਨੇ ਕਰਨਾ ਇਹ ਹੈ ਕਿ ਚੀਨੀ ਬਾਹਰ ਘੱਲਣੀ ਹੈ, ਮੈਂ ਦੱਸਿਆ ਤੁਹਾਨੂੰ, ਉਹ ਭਾਵੇਂ ਕਾਗਜ਼ਾਂ 'ਚ ਹੀ ਘੱਲਣ, ਫਿਰ ਇਹਨਾਂ ਇੰਪੋਰਟ ਕਰਨੀ ਹੈ ਔਰ ਫਿਰ ਇਹਨਾਂ ਨੇ ਕੀਮਤ ਵਧਾ ਕੇ ਜਿਹੜੀ ਪਹਿਲਾਂ 50-60 ਰੁਪਈਏ ਤੋਂ ਲੈ ਕੇ ਖਿੱਚ ਕੇ ਲੈ ਆਏ ਨੇ 200 ਰੁਪਈਏ ਤੱਕ, ਇਹਨਾਂ ਹੁਣ ਪਤਾ ਨਹੀਂ ਕਿੱਥੇ ਲੈ ਕੇ ਜਾਣੀ ਹੈ ਚੀਨੀ, ਇਹ ਸਾਡੀ ਸਮਝ ਤੋਂ ਬਾਹਰ ਹੈ। ਲੇਕਿਨ ਕਿਉਂਕਿ ਮਿੱਲਾਂ ਸਾਰੀਆਂ ਇਹਨਾਂ ਦੀਆਂ ਆਪਣੀਆਂ ਨੇ, ਕਿਸਾਨਾਂ ਨੂੰ ਠੱਗ ਲਿਆ, ਹੁਣ ਇਹਨਾਂ ਨੂੰ ਇਜਾਜ਼ਤਾਂ ਵੀ ਦੇਣਗੇ ਔਰ ਇਹ ਸਾਰੇ ਕੰਮ ਵੀ ਇਹ ਕਰਨਗੇ। ਅੱਗੇ ਚੱਲਨੇ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖੀਏ। ਅਗਲੀ ਖਬਰ ਇਹ ਹੈ ਕਿ ਜਿਹੜੇ ਸਾਡੇ ਮਾਸ਼ਾਅੱਲਾ ਖਵਾਜਾ ਸਾਹਿਬ ਸਨ, ਖਵਾਜਾ ਆਸਿਫ ਸਾਹਿਬ, ਉਹਨਾਂ ਨੂੰ ਵੀ ਹਕੂਮਤ ਨੇ ਇੱਕ ਥੋੜ੍ਹਾ ਜਿਹਾ ਫਾਇਦਾ ਦੇ ਦਿੱਤਾ ਹੈ। ਫਾਇਦਾ ਇਹ ਦੇ ਦਿੱਤਾ ਹੈ ਵੀ ਆਖਰ ਉਹਨਾਂ ਨੇ, ਤੁਹਾਨੂੰ ਪਤਾ ਵਜ਼ੀਰ ਦਿਫਾ ਨੇ, ਜਿਸ ਤਰ੍ਹਾਂ ਜ਼ਰਦਾਰੀ ਸਾਹਿਬ ਸੁਪਰੀਮ ਕਮਾਂਡਰ ਨੇ ਸਾਡੀ ਮੁਸੱਲ੍ਹਾ ਅਫਵਾਜ ਦੇ, ਖਵਾਜਾ ਆਸਿਫ ਸਾਹਿਬ ਮਾਸ਼ਾਅੱਲਾ ਮੁਸੱਲ੍ਹਾ ਅਫਵਾਜ ਦੇ ਵਜ਼ੀਰ ਨੇ ਵਜ਼ਾਰਤ ਦਿਫਾ ਦੇ ਵਿੱਚ, ਅਤੇ ਉਹਨਾਂ ਨੇ ਰੋਂਦਿਆਂ ਦੱਸਿਆ ਸੀ, ਪਹਿਲਾਂ ਤਾਂ ਉਹ ਆਂਦੇ ਸਨ ਵੀ ਮੈਂ ਲਾਜਿਸ 'ਚ ਰਹਿੰਦਾ, ਉੱਥੇ ਉਹ ਜਿਹੜਾ ਅਪਾਰਟਮੈਂਟ ਟਾਈਪ ਲਾਜਿਸ ਮਿਲੇ ਹੁੰਦੇ ਨੇ, ਉੱਥੇ ਖਿੜਕੀਆਂ ਟੁੱਟੀਆਂ ਨੇ, ਦਰਵਾਜ਼ੇ ਟੁੱਟੇ, ਇਹ ਹੋ ਗਿਆ ਉਹ ਹੋ ਗਿਆ, ਤਾਂ ਉੱਥੇ ਕੋਈ ਮੇਰੀ ਗੱਲ ਨਹੀਂ ਸੁਣਦਾ, ਅਤੇ ਮਿਹਰਬਾਨੀ ਕਰਕੇ ਤੁਸੀਂ ਹਾਮਦ ਮੀਰ ਸਾਹਿਬ ਨੂੰ ਕਹਿ ਰਹੇ ਸਨ ਵੀ ਤੁਸੀਂ ਗੱਲ ਕਰੋ ਕੋਈ, ਮੋਹਸਨ ਨਕਵੀ ਦੇ ਮੈਂ ਤਰਲੇ ਵੀ ਲਏ ਨੇ, ਉਹ ਮੁਰੰਮਤ ਨਹੀਂ ਕਰਾ ਕੇ ਦਿੰਦਾ ਦਰਵਾਜ਼ੇ। ਅੱਛਾ, ਇਹ ਗੱਲ ਪਹਿਲੇ ਖਵਾਜਾ ਸਾਹਿਬ ਨੇ ਕੀਤੀ। ਫਿਰ ਹੁਣ ਉਹਨਾਂ ਨੇ ਟਵੀਟ ਕੀਤਾ ਕਿ ਮੈਂ ਕਿਸੇ ਦੀ ਸਿਫਾਰਿਸ਼ ਕੀਤੀ, ਮੇਰੇ ਘਰ ਕੋਈ ਕੰਮ ਕਰਦਾ ਸੀ ਅਤੇ ਉਹਦਾ ਟਰਾਂਸਫਾਰਮਰ ਲੱਗਣਾ ਸੀ, ਸਿਫਾਰਿਸ਼ ਕੀਤੀ ਅਤੇ ਉਹਨਾਂ ਨੇ ਉਸ ਦੇ ਬਾਵਜੂਦ ਉਹਦੇ ਕੋਲੋਂ 80,000 ਰੁਪਈਆ ਰਿਸ਼ਵਤ ਲੈ ਲਈ। ਖਵਾਜਾ ਸਾਹਿਬ ਤਾਂ ਫਿਰ ਲੰਮੇ ਹੀ ਪੈ ਗਏ ਨਾ, ਦੱਸਿਆ ਵੀ ਮੇਰੀ ਕੋਈ ਔਕਾਤ ਨਹੀਂ। ਅੱਛਾ ਚਲੋ, ਹੁਣ ਹਕੂਮਤ ਨੇ ਅੱਗੋਂ ਉਹਨਾਂ ਦਾ ਦਿਲ ਰੱਖਿਆ ਹੈ। ਉਹਨਾਂ ਨੇ ਜਨਾਬ ਇੱਕ ਲੈਨਮੈਨ, ਇੱਕ ਸੁਪਰੀਡੈਂਟ ਉਹਨਾਂ ਮੁਅੱਤਲ ਕਰ ਦਿੱਤਾ ਖਵਾਜਾ ਸਾਹਿਬ ਤੇ। ਚਲੋ ਕਮ ਅਜ਼ ਕਮ ਉਹਨਾਂ ਲੈਨਮੈਨ ਜਿੰਨੀ ਔਕਾਤ ਤੇ ਰੱਖੀ ਨਾ ਖਵਾਜਾ ਸਾਹਿਬ ਦੀ। ਲਾਈਨਮੈਨ ਹੁੰਦਾ ਲੇਕਿਨ ਅਸੀਂ ਪੰਜਾਬੀ 'ਚ ਲੈਨਮੈਨ ਹੀ ਕਹਿੰਦੇ, ਇਸ ਲਈ ਚੱਲਣ ਦਿਓ। ਉਹਨਾਂ ਜਨਾਬ ਇੱਕ ਲੈਨਮੈਨ ਜਿਹੜਾ ਉਹ, ਅਤੇ ਇੱਕ ਸੁਪਰੀਡੈਂਡੈਂਟ ਜਿਹੜਾ ਹੈ, ਸੁਪਰੀਡੈਂਡੈਂਟ ਨੂੰ ਵੀ ਅਸੀਂ ਕੁਝ ਹੋਰ ਹੀ ਕਹਿੰਦੇ। ਮੇਰਾ ਇੱਕ ਸੱਜਣ ਹੈ, ਉਹ ਪਲਾਸਟਿਕ ਨੂੰ ਪਲਾਸਕਟ ਕਹਿੰਦਾ ਹੈ, ਅਤੇ ਮੈਂ ਨਾ ਵੀ ਕਹਿੰਦਾ ਰਵੇ ਜਿਹੜੀ ਸ਼ੈ ਵੀ ਉਹਨੂੰ ਫੁਰਦੀ ਹੈ ਉਹੀ ਠੀਕ ਹੈ। ਅੱਛਾ ਚਲੋ, ਅਤੇ ਉਹ ਮੁਅੱਤਲ ਕਰ ਦਿੱਤੇ। ਲੇਕਿਨ ਚਲੋ ਅਸੀਂ ਇਹ ਕਹਿ ਸਕਦੇ ਕਿ ਚਲੋ ਫਿਰ ਵੀ ਕੋਈ ਨਾ ਕੋਈ ਮਾੜੀ ਚੰਗੀ ਉਹਨਾਂ ਨੇ ਇੱਜ਼ਤ ਰੱਖ ਲਈ ਹੈ। ਅੱਗੋਂ ਨੂਨ ਲੀਗ ਦੇ ਸਈਦ ਅਕਬਰ ਨਵਾਨੀ ਸਾਹਿਬ MPA ਨੇ, ਉਹ ਆਂਦੇ ਨੇ ਵੀ ਮਰੀਮ ਨਵਾਜ਼ ਆਪਣੀ ਮਰਜ਼ੀ ਨਾਲ DSP ਤੱਕ ਲਾਉਂਦੀ ਹੈ, DCO ਲਾਉਂਦੀ ਹੈ, ਤਹਿਸੀਲਦਾਰ ਲਾਉਂਦੀ ਹੈ, ਪਟਵਾਰੀ ਵੀ ਆਪਣੀ ਮਰਜ਼ੀ ਦਾ ਲਾਉਂਦੀ ਹੈ, ਅਤੇ ਫਿਰ ਇਹ ਜਿਹੜੀ ਸਾਰੀ ਕਰਪਸ਼ਨ ਹੈ ਇਹਦੀ ਜ਼ਿੰਮੇਦਾਰ ਵੀ ਤਾਂ ਉਹੀ ਹੈ। ਇਹ ਅਸੀਂ ਨਹੀਂ ਆਖਣ ਡਏ, ਨੂਨ ਲੀਗ ਦੇ ਅਕਬਰ ਨਵਾਨੀ ਸਾਹਿਬ ਆਖਣ ਡਏ ਨੇ। ਅਕਬਰ ਨਵਾਨੀ ਸਾਹਿਬ, ਤੁਹਾਨੂੰ ਵੀ ਪਤਾ ਹੈ ਅਤੇ ਸਾਨੂੰ ਵੀ ਪਤਾ ਹੈ ਵੀ ਇਹਦੇ ਵਿੱਚੋਂ ਮਾਲ ਪਾਣੀ ਫੜ ਰਹੇ ਨੇ ਲੋਕ। ਵਜ਼ੀਰ ਆਲਾ ਦਫ਼ਤਰ ਦੇ ਵਿੱਚ ਬੈਠੇ ਨੇ ਲੋਕ ਜਿਹੜੇ ਫੜ ਰਹੇ ਨੇ, ਉਹਨਾਂ ਦੇ ਆਸੇ ਪਾਸੇ ਹੀ ਨੇ ਮਰੀਮ ਸਾਹਿਬਾ ਦੇ। ਹਰ ਅਪੁਆਇੰਟਮੈਂਟ ਦਾ ਮਾਲ ਫੜ ਕੇ ਲਾਏ ਜਾ ਰਹੇ ਨੇ। ਹੁਣ ਨਵਾਨੀ ਸਾਹਿਬ ਕਹਿ ਰਹੇ ਨੇ ਵੀ ਸਾਡੇ ਕਹਿਣ 'ਤੇ ਤੁਸੀਂ ਬੰਦਾ ਕੋਈ ਨਹੀਂ ਲਾਉਂਦੇ, ਮਤਲਬ ਸਾਡੇ ਕਹਿਣ 'ਤੇ ਕੋਈ ਤੁਸੀਂ ਪਟਵਾਰੀ ਵੀ ਨਹੀਂ ਲਾਉਂਦੇ। ਚਲੋ ਪਟਵਾਰੀ ਸਾਡੇ ਕਹਿਣ 'ਤੇ ਲਾਓ, ਪਟਵਾਰੀ ਕਰਪਸ਼ਨ ਕਰੇ ਸਾਡੇ ਖਾਤੇ ਉਹ ਕਹਿੰਦੇ ਪਾ ਦਿਓ, ਕਰਨੀ ਤਾਂ ਉਹਨੇ ਫਿਰ ਵੀ ਕਰਪਸ਼ਨ ਹੀ ਹੈ। ਨਵਾਨੀ ਸਾਹਿਬ ਨੇ ਕਿਹੜਾ ਕੋਈ ਬੰਦਾ, ਕੋਈ ਮੇਰਾ ਮਤਲਬ ਹੈ ਕਿ ਜਾ ਕੇ ਉਹਨਾਂ ਨੇ ਲੰਡਨ ਸਕੂਲ ਆਫ ਇਕਨੋਮਿਕਸ 'ਚੋਂ ਲਿਆ ਕੇ ਲਾਉਣਾ ਹੈ, ਉਹਨਾਂ ਨੇ ਵੀ ਉੱਥੋਂ ਹੀ ਲਾਉਣਾ ਜਿਹੜਾ ਬੰਦਾ ਹੈ, ਉਹਨੇ ਵੀ ਕਰਨੀ ਹੈ। ਲੇਕਿਨ ਉਹ ਚਲੋ ਕੋਈ ਨਾ ਕੋਈ ਫਾਇਦਾ ਮਾੜਾ ਚੰਗਾ ਨਵਾਨੀ ਸਾਹਿਬ ਨੂੰ ਲੱਭੇਗਾ। ਨਵਾਨੀ ਸਾਹਿਬ ਕਹਿੰਦੇ ਨੇ, ਲੇਕਿਨ ਨਵਾਨੀ ਸਾਹਿਬ ਦੀ ਗੱਲ ਠੀਕ ਹੈ, ਉਹ ਕਹਿੰਦੇ ਨੇ ਵੀ ਹੁਣ ਜਦੋਂ ਸਾਰੇ ਫੈਸਲੇ ਜੋ ਬੀਬੀ ਸਾਹਿਬਾ ਕਰ ਰਹੇ ਨੇ ਔਰ ਉੱਤੇ ਬਹਿ ਕੇ ਕਰ ਰਹੇ ਨੇ, ਛੋਟੀ ਛੋਟੀ ਅਪੁਆਇੰਟਮੈਂਟ ਵੀ ਉਹ ਕਰ ਰਹੇ ਨੇ, ਅਤੇ ਫਿਰ ਸਰਕਾਰ ਇਹ ਜਿਹੜੀ ਭੈੜੀ ਗਵਰਨੈਂਸ ਹੋ ਰਹੀ ਹੈ, ਕਰਪਸ਼ਨ ਹੈ, ਇਹਦਾ ਨਤੀਜਾ ਵੀ ਉਹਨਾਂ ਨੂੰ ਮਿਲਣਾ ਚਾਹੀਦਾ। ਅੱਗੋਂ ਸੁਣੋ ਜੀ, ਨੂਨ ਲੀਗੀ MNA ਹਾਮਦ ਹਮੀਦ, ਇਹ ਉਹ ਹੀ ਨੇ ਜਿਨ੍ਹਾਂ ਦੇ ਪੁੱਤਰ ਨੇ ਗੱਡੀ ਥੱਲੇ ਫੇਂਕ ਕੇ ਕੁਚਲ ਕੇ ਇੱਕ ਮਿਹਨਤਕਸ਼ ਨੂੰ ਮਾਰ ਦਿੱਤਾ ਸੀ ਥੋੜ੍ਹੇ ਮਹੀਨੇ, ਔਰ ਇਹਨਾਂ ਨੇ ਵੀ ਆਪਣੇ ਪੁੱਤਰ ਨੂੰ ਇੰਝ ਹੀ ਕੱਢਿਆ ਜਿਵੇਂ ਮੱਖਣ 'ਚੋਂ ਵਾਲ ਕੱਢੀਦਾ, ਜੋ ਪਾਕਿਸਤਾਨ 'ਚ ਅਸੂਲ ਹੈ। ਉਹਨਾਂ ਨੇ ਕਿਹਾ ਅੱਲਾ ਦੀ ਜ਼ਾਤ ਵੀ ਓਨੀ ਜਲਦੀ ਰਿਲੀਫ ਨਹੀਂ ਦਿੰਦੀ ਜਿੰਨੀ ਜਲਦੀ ਸ਼ਹਿਬਾਜ਼ ਸ਼ਰੀਫ ਨੇ ਰਿਲੀਫ ਦੇ ਦਿੱਤਾ। ਮੈਂ ਕਿਹਾ ਕਿਆ ਸਟੇਟਮੈਂਟ ਹੈ। ਅੱਲਾ ਦੀ ਜ਼ਾਤ ਵੀ ਓਨੀ ਜਲਦੀ ਉਹਨੇ ਆਖਿਆ ਰਿਲੀਫ ਨਹੀਂ ਦਿੰਦੀ ਜਿਤਨੀ ਜਲਦੀ ਸ਼ਹਿਬਾਜ਼ ਸ਼ਰੀਫ ਨੇ ਦੇ ਦਿੱਤਾ ਹੈ। ਹਾਮਦ ਹਮੀਦ ਸਾਹਿਬ, ਮੇਰੇ ਖਿਆਲ ਨਾਲ ਦਾੜੀ ਵੀ ਹੈ ਚੰਗੀ, ਇਹਨਾਂ 'ਤੇ ਫਤਵਾ ਵੀ ਨਹੀਂ ਲਾਇਆ ਜਾ ਸਕਦਾ, ਲਾਉਣਾ ਵੀ ਨਹੀਂ ਚਾਹੀਦਾ। ਮਜ਼ਹਬੀ ਗੱਲ ਅਸੀਂ ਇੱਥੋਂ ਕਰ ਹੀ ਨਹੀਂ ਰਹੇ, ਅਸੀਂ ਤਾਂ ਸਿਆਸੀ ਗੱਲ ਕਰ ਰਹੇ ਹਾਂ। ਹੁਣ ਤੁਸੀਂ ਜ਼ਰਾ ਗੱਲਾਂ ਇਹਨਾਂ ਦੀਆਂ ਸੁਣੋ। ਉਹਨਾਂ ਕਿਹਾ ਇਹ ਉਹ ਰਾਣਾ ਸਾਹਿਬ ਨੇ ਨਹੀਂ ਸੀ ਕਿਹਾ ਵੀ ਨਵਾਜ਼ ਸ਼ਰੀਫ ਦਾ ਇਸਤਕਬਾਲ ਕਰਨਾ ਹਜ ਤੋਂ ਵੀ ਜ਼ਿਆਦਾ ਮੁਤਬਰ ਕੰਮ ਹੈ। ਅਗਲੀ ਖਬਰ ਸੁਣ ਲਓ, ਚੀਫ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਇਲੈਕਸ਼ਨ ਕਮਿਸ਼ਨ ਦੇ ਮੁਲਾਜ਼ਮੀਨ ਨੂੰ 13 ਕਰੋੜ ਰੁਪਈਏ ਦਾ ਅਜ਼ਾਜ਼ੀਆ ਦਿੱਤਾ ਹੈ, ਟਿਪ ਦਿੱਤੀ, ਐਕਸਟਰਾ ਪੈਸੇ ਦਿੱਤੇ ਨੇ। ਕੰਮ ਉਹਨਾਂ ਨੇ, ਜੋ ਇਲੈਕਸ਼ਨ ਕਮਿਸ਼ਨ ਦਾ ਕੰਮ ਹੀ ਬੜਾ ਜ਼ਬਰਦਸਤ ਹੈ ਜਨਾਬ, ਬਹੁਤ ਜ਼ਬਰਦਸਤ ਕੰਮ ਕੀਤਾ, ਬਣਦਾ ਸੀ ਉਹਨਾਂ ਦਾ 13 ਕਰੋੜ, ਇਹਦੇ ਕੋਈ ਸ਼ੱਕ ਨਹੀਂ। ਇਦੋਂ ਚੰਗਾ ਫੈਸਲਾ ਹੋਰ ਕੋਈ ਹੋ ਹੀ ਨਹੀਂ ਸਕਦਾ ਪਾਕਿਸਤਾਨ ਦੇ ਵਿੱਚ। ਵੇਖੋ ਨਾ, ਸਾਰੇ ਰੰਗ ਇਲੈਕਸ਼ਨ ਕਮਿਸ਼ਨ ਦੇ ਫੈਸਲੇ ਨੇ ਲਾਏ ਨੇ, ਅਤੇ 13 ਕਰੋੜ ਤੇ ਬਣਦਾ ਸੀ। ਇਹ ਜਾਂਦੇ ਜਾਂਦੇ ਇੱਕ ਭਾਈ ਨੇ ਬੜੀ ਗੱਲ ਕੀਤੀ ਹੈ, ਮੈਨੂੰ ਤਾਂ ਸਮਝ ਤੋਂ ਬਾਹਰ ਹੈ, ਤੁਸੀਂ ਸੁਣ ਲਓ। ਉਹ ਆਂਦਾ ਜੀ ਤੇਲ ਸਸਤਾ ਨਾ ਕਰੋ, ਤੇਲ ਸਾਡਾ ਇਲਾਜ ਨਹੀਂ ਹੈ ਪਾਕਿਸਤਾਨੀ ਕੌਮ ਦਾ।
ਸਾਨੂੰ ਹਰ ਲੀਟਰ ਦੇ ਪਿੱਛੇ ਛਿੱਤਰ ਮਾਰੋ 5। ਜਿਹੜਾ 1 ਲੀਟਰ ਪਵਾਏ ਉਹਨੂੰ 5 ਛਿੱਤਰ ਮਾਰੋ, ਜਿਹੜਾ 2 ਪਵਾਏ ਉਹਨੂੰ 10, ਜਿਹੜਾ 3 ਪਵਾਏ ਉਹਨੂੰ 15। ਉਹ ਆਂਦਾ ਵੀ ਮੈਨੂੰ 15 ਮਾਰੋ, ਮੈਂ 3 ਪਵਾਏ ਨੇ। ਆਵਾਮ ਕਿੱਥੋਂ ਤੱਕ ਕੱਪੜ ਚੁੱਕੀ ਹੈ, ਸੁਣੋ। ਮੈਂ ਮੀਆਂ ਸਾਹਿਬ ਅੱਗੇ ਇਲਤਜਾ ਕਰਨਾ, ਮੀਆਂ ਸਾਹਿਬ ਨਾਲ ਉੱਥੇ ਇੱਕ ਛਿੱਤਰ ਵਾਲਾ ਬੰਦਾ ਪਾਇਆ ਜਾਏ ਤੇ ਨਾਲ ਜਾਣਾ ਜਿਹੜਾ ਤੁਹਾਨੂੰ ਨਾ ਛਿੱਤਰ ਨਾਲ ਫੇਰਦੇ ਰਹਿਣ, ਕਿਉਂਕਿ ਇੰਝ ਸਾਨੂੰ ਮਜ਼ਾ ਨਹੀਂ ਆ ਰਿਹਾ। ਜਿਹੜਾ ਬੰਦਾ 1 ਲੀਟਰ ਤੇਲ ਪਵਾਵੇ ਉਹਨੂੰ 5 ਛਿੱਤਰ, ਜਿਹੜਾ 2 ਲੀਟਰ ਪਵਾਵੇ ਉਹਨੂੰ 10 ਛਿੱਤਰ, ਕਿਉਂਕਿ ਇਸ ਕੌਮ ਨੂੰ ਨਾ ਛਿੱਤਰਾਂ ਦੀ ਕਮੀ ਹੈ। ਪੈਟਰੋਲ ਦੀ ਕੋਈ ਕਮੀ ਨਹੀਂ, ਪੈਟਰੋਲ ਦੀ ਕਮੀ ਆਈ ਹੈ, ਸਿਰਫ ਪੈਟਰੋਲ ਮਹਿੰਗਾ ਹੋਇਆ, ਕਮੀ ਤਾਂ ਨਹੀਂ ਨਾ ਆਈ, ਕਮੀ ਸਿਰਫ ਛਿੱਤਰਾਂ ਦੀ ਹੈ। ਤੇ ਮੀਆਂ ਸਾਹਿਬ ਮੈਂ ਤੁਹਾਡੇ ਅੱਗੇ ਗੁਜ਼ਾਰਿਸ਼ ਕਰਨਾ ਚਾਹੁੰਦਾ ਵਾਂ, ਮੇਰੀ ਅਪੀਲ ਹੈ ਦਿਲ ਦੇ ਤੁਸੀਂ ਵੱਜੋਗੇ, ਇਹ ਛਿੱਤਰ ਵਧਾਓ ਤਾਂ ਕਿ ਆਵਾਮ ਨੂੰ ਨਾਲ ਛਿੱਤਰ ਵੱਜਣ। ਇਹ 25 ਕਰੋੜ ਆਵਾਮ ਦੀ ਕਿਸਮਤ 'ਚ ਛਿੱਤਰ ਲਿਖੇ ਗਏ ਨੇ, ਇਹ ਛਿੱਤਰਾਂ ਦੀ ਪੀਰ ਹੈ, ਇਹਨੂੰ ਛਿੱਤਰ ਮਾਰੋ ਤਾਂ ਕਿ ਤੁਹਾਨੂੰ ਵੀ ਮਜ਼ਾ ਆਵੇ। ਤੇ ਸ਼ਬਾਨਾ ਰੋਜ਼ ਜਿਹੜੀ ਤੁਸੀਂ ਤਰੱਕੀ ਕਰ ਰਹੇ ਹੋ, ਇਹ ਤਰੱਕੀ ਜਿਹੜੀ ਹੈ ਇਨਸ਼ਾਅੱਲਾ ਦਿਨ ਦੁਗਣੀ ਰਾਤ ਚੁਗਣੀ ਪਾ ਨਹੀਂ, ਜਿਹੜਾ 1 ਲੀਟਰ ਉਹਨੂੰ 5 ਛਿੱਤਰ, 5 ਛਿੱਤਰ, ਜਿਹੜਾ 2 ਲੀਟਰ ਉਹਨੂੰ 10 ਛਿੱਤਰ, ਤੇ ਜਿਹੜਾ ਟੈਂਕੀ ਫੁੱਲ ਕਰਾਏ ਟੈਂਕੀ 'ਚ ਉਹਨੂੰ ਉੱਥੇ ਰੱਖ ਲੈਣ ਪੰਪ ਤੇ ਹੀ, ਉਹ ਨਾਲ ਹੀ ਉੱਥੇ ਥਾਣਾ ਬਣਾ ਦਿੱਤਾ ਜਾਏ ਪੰਪ ਦੇ ਬਿਲਕੁਲ ਨਾਲ ਹੀ, ਉਹਨੂੰ ਅੰਦਰ ਹੀ ਰੱਖਿਆ ਜਾਏ 24 ਘੰਟੇ। ਉਹਨੂੰ ਇੰਨਾ ਪ੍ਰੇਮ ਕੀਤਾ ਜਾਵੇ ਕਿ ਯਾਰ ਤੂੰ ਇੰਨਾ ਤੇਲ ਪਵਾਉਣ ਆ ਗਿਆ, ਤੇਰੇ ਕੋਲ ਪੈਸੇ ਕਿੱਥੋਂ ਆਏ? ਠੀਕ ਹੈ ਮੀਆਂ ਸਾਹਿਬ, ਤੁਹਾਡੀ ਮਿਹਰਬਾਨੀ। ਨਹੀਂ, ਇਹ ਤੇ ਥੋੜਾ ਅੱਗੇ ਆ ਜਾਓ, ਅਸੀਂ ਨਹੀਂ ਜਾ ਰਹੇ ਟ੍ਰੈਫਿਕ। ਨਹੀਂ, ਇਹ ਕੀ ਗੱਲ ਹੋਈ ਕਿ ਜਿਹੜਾ ਇੱਕ ਛਿੱਤਰ ਪਵਾਉਣ ਦੀ ਬਜਾਏ ਤੁਸੀਂ ਇਹ ਕੋ ਜਿਹੜਾ ਲੀਟਰ ਤੇਲ ਪਵਾਏ ਉਹਨੂੰ ਸ਼ਾਬਾਸ਼ ਦੇਵੋ ਕਿ ਹੁਕੂਮਤ ਦੇ ਫੈਸਲੇ ਤੇ ਨਾਲ ਹੈਗਾ, ਉਹ ਚੋਨੂੰ ਸਮਝ ਹੈਗੀ ਹੈ। ਆਵਾਮ ਨਹੀਂ ਨਾ ਬੋਲ ਰਹੀ, ਆਵਾਮ ਖੁਸ਼ ਹੋ ਰਹੀ ਹੈ, ਤੇ ਜਿਹੜਾ ਬੰਦਾ ਖੁਸ਼ ਹੋਵੇ ਉਹਨੂੰ ਕੀ ਚਾਹੀਦਾ? ਛਿੱਤਰ ਮਾਰੇ ਜਾਣ। ਮੀਆਂ ਸਾਹਿਬ ਮਿਹਰਬਾਨੀ ਤੁਹਾਡੀ। ਤੇ ਤੁਸੀਂ ਕਿੰਨੇ ਲੀਟਰ ਤੇਲ ਪਵਾਇਆ? ਮੈਂ 3 ਲੀਟਰ ਪਵਾਉਣਾ, ਮੇਰੇ 15 ਬਣਦੇ ਨੇ ਰੋਜ਼। ਤੁਹਾਨੂੰ 15 ਛਿੱਤਰ? ਹਾਂ, ਮੈਨੂੰ ਹੁਣੀ ਭਾਵੇਂ ਲੈ ਜਾਣ, ਕਿਹੜਾ ਥਾਣਾ ਮੇਰੇ ਕਤਵਾਲੀ ਲੱਗਦਾ ਜਿੱਥੇ ਲੈਣਾ ਲੱਗਦਾ। ਮੀਆਂ ਸਾਹਿਬ ਮਿਹਰਬਾਨੀ ਤੁਹਾਡੀ, ਮੇਰੀ ਇਹ ਖੁਆਇਸ਼ ਪੂਰੀ ਕੀਤੀ ਜਾਏ ਕਿ ਆਵਾਮ ਨੂੰ ਮਾਰੋ ਨਾ ਮਾਰੋ, ਲੇਕਿਨ ਮੈਨੂੰ ਜ਼ਰੂਰ ਮਾਰੋ, ਕਿਉਂਕਿ ਮੈਂ 3 ਲੀਟਰ ਪਵਾਉਣਾ। ਅਸਰ ਦਾ ਟਾਈਮ ਹੈ, ਗਲਤ ਬਿਆਨੀ ਨਾ ਕਰਨਾ। ਤੁਹਾਨੂੰ ਪਤਾ ਲੱਗ ਗਿਆ ਫਲਾਂ ਪੈਟਰੋਲ ਪੰਪ ਤੇ ਛਿੱਤਰ ਪਾ ਰਹੇ ਨੇ, ਤੁਸੀਂ ਜਾਓਗੇ ਮੈਂ ਪੈਟਰੋਲ? ਮੀਆਂ ਸਾਹਿਬ ਦੇ ਸਦਕੇ ਖਾਣ ਨੂੰ ਤਿਆਰ ਆ, ਕਿਉਂਕਿ ਮੀਆਂ ਸਾਹਿਬ ਨੇ ਇੰਨਾ ਕੁ ਖੁਸ਼ਹਾਲ ਕਰਤਾ ਨਾ ਪਾਕਿਸਤਾਨ ਨੂੰ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।